जी प्यारियों, आज एक बेहतरीन फैसला आ गया पंजाब हरियाणा हाई कोर्ट का। और उस फैसले ने कंगना रनावत ਨੂੰ ਲਮਕਾ ਦਿੱਤਾ ਹੈ, ਟੰਗ ਦਿੱਤਾ ਹੈ, ਭੁਆ ਦਿੱਤਾ ਹੈ। ਪਰ ਉਸ ਤੋਂ ਪਹਿਲੇ ਮਜ਼ਾ ਲਈਏ 2021 ਦੀ ਉਸ ਚਪੇੜ ਦਾ, ਜਿਹੜੀ ਭੈਣ ਕੁਲਿੰਦਰ ਕੌਰ ਨੇ ਮਾਰੀ ਸੀ ਕੰਗਨਾ ਰਨਾਵਤ ਨੂੰ। ਹਾਂਜੀ, ਉਹ ਚਪੇੜ ਜਿਹੜੀ ਵੱਜੀ ਉਹਦੀ ਗੂੰਜ ਪੂਰੀ ਦੁਨੀਆ ਵਿੱਚ ਸੁਣੀ ਗਈ। ਔਰ ਉਸ ਚਪੇੜ ਨੇ ਦੱਸ ਦਿੱਤਾ, ਉਸ ਭੈਣ ਕੁਲਵਿੰਦਰ ਕੌਰ ਨੇ ਦੱਸ ਦਿੱਤਾ ਕਿ ਅਸੀਂ ਪੰਜਾਬੀ, ਅਣਖੀ ਪੰਜਾਬੀ, ਕਿਸੇ ਦੀ ਗੱਲ ਨਾ ਸਹਾਰਨੇ ਆ, ਨਾ ਗਲਤ ਗੱਲ ਨੂੰ ਮੰਨਨੇ ਆ। ਚੰਡੀਗੜ੍ਹ ਏਅਰਪੋਰਟ ਤੇ ਜਦੋਂ ਇਹ ਓਥ ਵਾਸਤੇ ਜਾ ਰਹੀ ਸੀ, MPA ਬਣ ਗਈ, ਓਥ ਵਾਸਤੇ ਜਾ ਰਹੀ ਸੀ, ਪਰ ਓਥ ਬੂਥ ਤੇ ਵੱਜੀ ਚਪੇੜ। ਔਰ ਕਿਹੜੀ ਗੱਲ ਤੋਂ ਵੱਜੀ? ਕੁਲਵਿੰਦਰ ਕੌਰ ਭੈਣ ਨੇ ਕਿਹਾ ਕਿ ਮੇਰੀ ਬੇਬੇ ਵੀ ਉਸ ਮੋਰਚੇ ਵਿੱਚ ਹੈ ਸੀ ਜਦੋਂ ਕੰਗਨਾ ਨੇ ਬਕਵਾਸ ਕੀਤੀ ਸੀ ਕਿ ਇੱਥੇ ਬਹਿਣ ਵਾਲੀਆਂ ਬੀਬੀਆਂ ਜਿਹੜੀਆਂ ਨੇ 100 ਰੁਪਈਆ ਲੈ ਕੇ ਬਹਿੰਦੀਆਂ ਨੇ, 100 ਰੁਪਈਆ ਦਿਹਾੜੀ ਤੇ ਭੈਣ ਕੁਲਵਿੰਦਰ ਕੌਰ ਨੇ ਚੰਡ ਮਾਰ ਕੇ ਉਹਨੂੰ ਦੱਸਿਆ ਕਿ ਇਹ ਉਹਦਾ ਮੁੱਲ ਹੀ, ਤੂੰ ਹੁਣ 100 ਵਾਸਤੇ ਵੀ ਤਰਲੇ ਪਾਏਂਗੀ। ਇਹ ਪਿਛਲੇ ਜਿਹੜੇ ਮੇਰੇ 2-3 ਵੀਲੌਗ ਤੁਸੀਂ ਵੇਖੇ, ਉਹਦੇ ਵਿੱਚ ਇਹ ਵਾਕਈ 100 ਵਾਸਤੇ ਤਰਲੇ ਪਾਉਂਦੀ ਪਈ ਹੈ, ਮਿੰਨਤਾਂ ਕਰਦੀ ਪਈ ਹੈ ਕਿ ਮੈਂ ਮਾਰੀ ਗਈ, ਲੁੱਟੀ ਗਈ। ਪਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਫੈਸਲਾ ਹੈ ਉਹ ਬਹੁਤ ਕਮਾਲ ਹੈ। ਲੇਕਿਨ ਉਸ ਤੋਂ ਪਹਿਲੇ ਇਹ ਫੈਸਲਾ ਜਾਂ ਇਹ ਕੇਸ ਬਣਿਆ ਕਿਵੇਂ? ਬੇਬੇ ਮਹਿੰਦਰ ਕੌਰ ਨੇ, ਜਿਹੜੀ ਕਿ ਕਿਸਾਨ ਮੋਰਚੇ ਵਿੱਚ ਉਸ ਵੇਲੇ ਮੌਜੂਦ ਸੀ, ਔਰ ਕੰਗਨਾ ਰਨਾਵਤ ਨੇ ਬਕਵਾਸ ਕੀਤੀ ਸੀ ਕਿ ਇੱਥੇ ਜਿਹੜੀਆਂ ਬੀਬੀਆਂ 80 ਸਾਲ ਦੀਆਂ ਬੀਬੀਆਂ 100 ਰੁਪਏ ਦਾ ਕਰਕੇ ਬਹਿੰਦੀਆਂ। ਉਸੇ ਗੱਲ ਨੂੰ ਲੈ ਕੇ ਮੋਰਚਾ ਮੁੱਕਾ, ਪੰਜਾਬ ਦੀ ਜਿੱਤ ਹੋਈ। ਬਠਿੰਡੇ ਜਾ ਕੇ ਬੇਬੇ ਮਹਿੰਦਰ ਕੌਰ ਨੇ ਮਾਣਹਾਨੀ ਦਾ ਕੇਸ ਕਰ ਦਿੱਤਾ ਕੋਰਟ ਵਿੱਚ, ਔਰ ਜਿਹਦੇ ਜਵਾਬ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆਈ ਕੰਗਨਾ ਰਨਾਵਤ, ਔਰ ਉਹਨੇ ਕਿਹਾ ਜੀ ਮੈਂ ਤੇ ਐਸੀ ਕੋਈ ਸਟੇਟਮੈਂਟ ਨਹੀਂ ਦਿੱਤੀ, ਇਸ ਸਟੇਟਮੈਂਟ ਦਾ ਮੈਨੂੰ ਕੋਈ ਸਬੂਤ ਦਵੋ। ਉਹਦਾ ਸਬੂਤ ਪੇਸ਼ ਕੀਤਾ ਗਿਆ, ਜਿਹਦਾ ਜ਼ਿੰਮਾ ਲਾਇਆ ਉਹਨੇ ਕਿ ਇੱਕ ਵਕੀਲ ਨੇ ਜੀ ਸਟੇਟਮੈਂਟ ਦਿੱਤੀ ਸੀ। ਉਹਨੇ ਸਟੇਟਮੈਂਟ ਜੋ ਵੀ ਦਿੱਤੀ ਹੋਵੇ, ਲੇਕਿਨ ਕੰਗਨਾ ਨੇ ਜੋ ਉਹਦੇ ਵਿੱਚ ਆਪਣਾ ਹਿੱਸਾ ਪਾਇਆ ਉਹ ਬਹੁਤ ਖਤਰਨਾਕ ਸੀ। ਹਾਂਜੀ, ਵਕੀਲ ਸੀ ਗੌਤਮ ਯਾਦਵ। ਗੌਤਮ ਯਾਦਵ ਨੇ ਜੋ ਸਟੇਟਮੈਂਟ ਦਿੱਤੀ, ਉਹਨੇ ਵੀ ਬਕਵਾਸ ਹੀ ਕੀਤੀ ਸੀ। ਲੇਕਿਨ ਕੰਗਨਾ ਨੇ ਆਪਣੇ ਵੱਲੋਂ ਜੋ ਆਪਣੀ ਪਾਰਟੀ ਵੱਲ ਹੋ ਕੇ ਤੇ ਉੱਥੇ ਜੋ ਸਟੇਟਮੈਂਟ ਦਿੱਤੀ, ਉਹ ਉਹਦੇ ਗਲ ਦਾ ਬਣ ਗਿਆ ਫਾ। ਪੰਜਾਬ ਹਰਿਆਣਾ ਹਾਈ ਕੋਰਟ ਨੇ ਕੰਗਨਾ ਰਨਾਵਤ ਦੀ ਇਹ ਅਪੀਲ, ਇਹ ਰਿਕੁਐਸਟ ਰਿਜੈਕਟ ਕਰ ਦਿੱਤੀ ਹੈ ਕਿ ਇਸ ਕੇਸ ਨੂੰ ਖਤਮ ਕੀਤਾ ਜਾਵੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਕੇਸ ਨੂੰ ਚਲਾਉਣ ਦਾ ਫੈਸਲਾ ਕੀਤਾ ਹੈ, ਔਰ ਉਹ ਸਟੇਟਮੈਂਟ ਜਿਹੜੀ ਸੀ ਉਹ ਸਾਬਤ ਹੋ ਗਈ ਟਵਿੱਟਰ ਦੇ ਉੱਤੇ, ਜੋ ਇਹਨਾਂ ਨੇ ਵਾਹ-ਤਵਾਹ ਕੀਤੀ ਸੀ। ਪਰ ਉਸ ਭੈਣ ਦੀ ਚੰਡ ਦੀ ਜਿਹੜੀ ਚੱਸ ਹੈ ਜਾਂ ਉਹਦਾ ਸੇਕ ਹੁਣ ਤੀਕਰ ਕੰਗਨਾ ਦੇ ਕੰਧਾਂ ਵਿੱਚੋਂ ਨਿਕਲਣ ਡਿਆ, ਕਿਉਂਕਿ ਕੰਗਨਾ ਆਪਣੇ ਆਪ ਨੂੰ ਵਡਿਆਉਣ ਵਾਸਤੇ, ਵੱਡਾ ਕਰਨ ਵਾਸਤੇ, ਜਾਂ ਸ਼ਾਹ ਨਾਲੋਂ ਸ਼ਾਹ ਦੀ ਬਹੁਤੀ ਵਫਾਦਾਰ ਹੋਣ ਵਾਸਤੇ ਸਟੇਟਮੈਂਟ ਦਿੱਤੀ ਸੀ BJP ਦੇ ਹੱਕ ਵਿੱਚ। ਹੁਣ ਕੰਗਨਾ ਦਾ ਮਸਲਾ ਬਣ ਗਿਆ ਉਲਟ। ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਫੈਸਲੇ ਨੂੰ ਜਾਰੀ ਰੱਖਣ ਦਾ ਹੁਕਮਨਾਮਾ ਸੁਣਾ ਦਿੱਤਾ ਹੈ ਤੇ ਬੇਬੇ ਮਹਿੰਦਰ ਕੌਰ ਜਾਏਗੀ ਔਰ ਇਸ ਬੀਬੀ ਦੀਆਂ ਲਕੀਰਾਂ ਕਢਾਏਗੀ, ਨੱਕ ਨਾਲ ਲਕੀਰਾਂ ਕਢਾਏਗੀ। ਭੈਣ ਕੁਲਵਿੰਦਰ ਕੌਰ ਨੇ ਤੇ ਚੰਡ ਮਾਰੀ ਸੀ, ਪਰ ਬੇਬੇ ਮਹਿੰਦਰ ਕੌਰ ਇਹਦੀਆਂ ਚੀਕਾਂ ਵੀ ਕਢਾਏਗੀ, ਇਹਦੀਆਂ ਲਕੀਰਾਂ ਵੀ ਕਢਾਏਗੀ। ਇਹ ਜ਼ਿੰਦਗੀ ਦੇ ਵਿੱਚ ਯਾਦ ਰੱਖੇਗੀ ਕਿ ਕਿਸੇ ਪੰਜਾਬੀ, ਕਿਸੇ ਪੰਜਾਬਣ ਨਾਲ ਪੰਜਾਬ ਦੇ ਐਂਟੀ ਕੋਈ ਗੱਲ ਨਹੀਂ ਕਰਨੀ, ਪਰ ਇਹ ਬਾਜ਼ ਨਹੀਂ ਆ ਰਹੀ। ਪਿਛਲੇ ਪ੍ਰੋਗਰਾਮ ਦੇ ਵਿੱਚ, ਪਿਛਲੇ ਵੀਲੌਗ 'ਚ ਮੈਂ ਤੁਹਾਨੂੰ ਦੱਸਿਆ ਸੀ ਕਿ ਨਸ਼ਿਆਂ ਦਾ ਜਿਹੜਾ ਆਰੋਪ ਹੈ ਉਹ ਵੀ ਇਹਨੇ ਪੰਜਾਬ ਤੇ ਲਾਇਆ, ਜਦ ਕਿ ਮੈਂ ਸਾਰੀ ਡਿਟੇਲ ਦੇ ਚੁੱਕਿਆ
ਕਿ ਉੱਥੇ ਨਸ਼ਿਆਂ ਦਾ ਬਹੁਤ ਵੱਡਾ ਗੜ੍ਹ ਹੈ ਹਿਮਾਚਲ ਦੇ ਵਿੱਚ, ਜਿੱਥੇ ਬਣਦੇ ਨੇ ਔਰ ਦੂਸਰੀਆਂ ਸਟੇਟਸ ਦੇ ਵਿੱਚ ਜਾਂਦੇ ਨੇ। ਪਰ ਹੁਣ ਇਹ ਦੱਸਣ ਦਾ ਵੇਲਾ ਆ ਗਿਆ ਹੈ ਕਿ ਪੂਰੇ ਜਹਾਨ ਵਿੱਚ ਜਿੱਥੇ ਵੀ ਕੋਈ ਵਸਦੇ ਨੇ, ਉਹਨਾਂ ਨੇ ਜੇ ਪੰਜਾਬ ਵੱਲ, ਪੰਜਾਬੀਆਂ ਵੱਲ, ਪੰਜਾਬ ਦੇ ਹੱਕਾਂ ਵੱਲ ਮੈਲੀ ਅੱਖ ਵੇਖਿਆ ਕਿ ਉਹਦੀ ਖੈਰ ਨਹੀਂ। ਇਹ ਸਟੇਟਮੈਂਟ ਨੇ ਅੱਜ ਬਹੁਤ ਚੀਜ਼ਾਂ ਵਾਜ਼ੇ ਕਰ ਦਿੱਤੀਆਂ ਨੇ ਕਿ ਜਿਨ੍ਹਾਂ ਲੋਕਾਂ ਦੇ ਇਰਾਦੇ ਗੰਦੇ ਸਨ, ਜਿਨ੍ਹਾਂ ਲੋਕਾਂ ਦੇ ਇਰਾਦੇ ਮੁਫਤ ਵਿੱਚ ਮਸ਼ਹੂਰੀ ਖੱਟਣ ਦੇ ਸਨ, ਉਹ ਮੂੰਹ ਪਰਨੇ ਜਾ ਪਏ ਨੇ। ਤੇ ਪਿਆਰਿਓ, ਅੱਜ ਦਾ ਫੈਸਲਾ ਤਾਰੀਖੀ ਹੈ ਔਰ ਇਸ ਫੈਸਲੇ ਦੀ ਪੈਰਵੀ ਕਰਨਾ ਬਹੁਤ ਜ਼ਰੂਰੀ ਹੈ। ਖੈਰ ਤੁਹਾਡੇ ਦਮ ਦੀ।